ਜੀ। ਅਗਲੀ ਖਬਰ ਜੋ ਯੂਕਰੇਨ ਦੇ ਸੰਬੰਧ ਦੇ ਵਿੱਚ ਆਪਾਂ ਡਿਸਕਸ ਕਰਦੇ ਜਾਈਏ। ਯੂਕਰੇਨ ਦੇ ਸੰਬੰਧ ਵਿੱਚ ਯੂਕੇ ਦੇ ਜੋ ਪ੍ਰਾਈਮ ਮਿਨਿਸਟਰ ਆ ਰਿਸ਼ੀ ਸੁਨਾਕ, ਉਹਨਾਂ ਨੂੰ ਜ਼ੇਲੈਂਸਕੀ ਨੂੰ ਪ੍ਰੋਮਿਸ ਕੀਤਾ ਆ ਵੀ ਅਸੀਂ ਤੁਹਾਨੂੰ ਹੋਰ ਕਾਫੀ ਹੈਲੀਕਾਪਟਰ ਤੇ ਫਾਈਟਰ ਜੈਟਸ ਦੇਣ ਜਾ ਰਹੇ ਆ। ਉਹਨਾਂ ਦੀ ਜਿਹੜੀ ਟ੍ਰੇਨਿੰਗ ਆ ਪਾਇਲਟਸ ਦੀ, ਉਹ ਵੀ ਪ੍ਰੋਵਾਈਡ ਕੀਤੀ ਜਾਊਗੀ। ਪ੍ਰਾਈਮ ਮਿਨਿਸਟਰ ਰਿਸ਼ੀ ਸੁਨਾਕ ਜ਼ੇਲੈਂਸਕੀ ਨੂੰ ਮਿਲੇ ਆ। ਉਹਨਾਂ ਦੇ ਜੋ ਆਫੀਸ਼ੀਅਲ ਕੰਟਰੀ ਰੀਟਰੀਟ ਹੈਗੀ ਆ ਚੋਕਰਸ ਦੇ ਵਿੱਚ, ਇਹ ਦੂਜਾ ਟ੍ਰਿਪ ਆ ਯੂਕੇ ਨੂੰ ਜਦੋਂ ਤੋਂ ਹੀ ਰਸ਼ੀਆ ਵਾਲਿਆਂ ਨੇ ਯੂਕਰੇਨ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਇਨਵੇਡ ਕੀਤਾ ਸੀ ਫਰਵਰੀ 2022 ਚ। ਤੇ 1 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ, 15 ਮਹੀਨੇ ਹੋ ਚੁੱਕੇ ਆ। ਸੋ ਇਹਦੇ ਨਾਲ ਕਾਫੀ ਜ਼ਿਆਦਾ ਜਿਹੜੀ ਆ ਹੈਲਪ ਜ਼ੇਲੈਂਸਕੀ ਨੂੰ ਮਿਲਣ ਜਾ ਰਹੀ ਆ। ਇਸ ਤੋਂ ਪਹਿਲਾਂ ਵੀ 3 ਹੋਰ ਯੂਰਪੀਅਨ ਮੁਲਕਾਂ ਦੇ ਵਿੱਚ ਜੋ ਯੂਕਰੇਨ ਦੇ ਲੀਡਰ ਜ਼ੇਲੈਂਸਕੀ ਆ ਉਹ ਜਾ ਚੁੱਕੇ ਆ। ਇਟਲੀ, ਵੈਟੀਕਨ, ਜਰਮਨ, ਫਰਾਂਸ, ਇਹਨਾਂ ਦੇ ਵਿੱਚ ਉਹ ਪਹੁੰਚ ਚੁੱਕੇ ਹੈਗੇ ਆ। ਸੋ ਰਿਸ਼ੀ ਸੁਨਾਕ ਨੇ ਇਹ ਕਿਹਾ ਵੀ 15,000 ਦੇ ਕਰੀਬ ਯੂਕਰੇਨੀਅਨ ਟਰੂਪਸ ਬ੍ਰਿਟਿਸ਼ ਦੀ ਸੋਇਲ ਦੇ ਉੱਤੇ ਹੈਗੇ ਆ, ਜੋ ਚੈਲੰਜਰ ਟੈਂਕਸ ਦੀ ਟ੍ਰੇਨਿੰਗ ਲੈ ਰਹੇ ਆ। ਸੋ ਬਹੁਤ ਵੱਡੀ ਗਿਣਤੀ ਆ। ਇਹਦੇ ਨਾਲ ਕਾਫੀ ਜੋ ਹੈਲਪ ਆ ਉਹ ਯੂਕਰੇਨ ਵਾਲਿਆਂ ਨੂੰ ਮਿਲੂਗੀ। ਦੂਸਰੇ ਪਾਸੇ ਇਹ ਖਬਰਾਂ ਆ ਰਹੀਆਂ ਆ ਵੀ ਵੈਗਨਰ ਮਰਸਨਰੀ ਲੀਡਰ, ਇਹ ਰਸ਼ੀਆ ਦੀ ਫॉर ਹਾਇਰ ਇੱਕ ਤਰ੍ਹਾਂ ਦੇ ਨਾਲ ਮਲੇਸ਼ੀਆ ਗਰੁੱਪ ਹੁੰਦਾ ਆ। ਫੌਜ ਆਪਾਂ ਕਹਿ ਸਕਦੇ ਹਾਂ, ਆਫੀਸ਼ੀਅਲ ਫੌਜ ਨਹੀਂ ਹੈਗੇ। ਉਹਨਾਂ ਨੂੰ ਹਾਇਰ ਕਰਕੇ ਜੋ ਯੂਕਰੇਨ ਦੇ ਅਗੇਂਸਟ ਲੜਿਆ ਜਾ ਰਿਹਾ ਸੀ। ਹੁਣ ਇਹ ਖਬਰਾਂ ਆ ਰਹੀਆਂ ਵੀ ਜਿਹੜਾ ਉਹਨਾਂ ਦਾ ਲੀਡਰ ਆ, ਉਸਨੇ ਯੂਕਰੇਨ ਵਾਲਿਆਂ ਨੇ ਅੰਦਰ ਖਾਤੇ ਗੱਲਬਾਤ ਕਰ ਲਈ ਸੀ ਵੀ ਮੈਂ ਤੁਹਾਨੂੰ ਰਸ਼ੀਆ ਦੀ ਜਿੱਥੇ ਜਿੱਥੇ ਵੀ ਫੌਜ ਐਂਟਰ ਹੋ ਰਹੀ ਆ ਉਹਦੀ ਸਾਰੀ ਇਨਫੋਰਮੇਸ਼ਨ ਦੇ ਦੂੰਗਾ, ਪਰ ਤੁਸੀਂ ਜਿਹੜਾ ਮੇਰਾ ਫੌਜੀ ਆ ਕੋਈ ਵੀ ਉਸ ਨੂੰ ਨਾ ਮਾਰਿਓ। ਵੈਗਨਰ ਲੀਡਰ ਜੋ ਪ੍ਰਿਗੋਜ਼ਿਨ ਕਰਕੇ ਜਿਹਦਾ ਨਾਂ ਦੱਸਿਆ ਗਿਆ ਆ, ਉਹਦੀ ਹੁਣ ਪੂਟਨ ਦੇ ਨਾਲ ਜੋ ਰਸ਼ੀਆ ਦਾ ਪ੍ਰੈਜ਼ੀਡੈਂਟ ਆ, ਕਾਫੀ ਤੂੰ ਮੈਂ ਹੋਈ ਆ ਇਸ ਚੱਕਰ ਦੇ ਵਿੱਚ, ਜਦੋਂ ਪਤਾ ਚੱਲਿਆ ਵੀ ਇਹ ਤਾਂ ਅੰਦਰ ਖਾਤੇ ਆਲਰੇਡੀ ਰਲਿਆ ਹੋਇਆ ਸੀਗਾ। ਵਾਸ਼ਿੰਗਟਨ ਪੋਸਟ ਨੇ ਰਿਪੋਰਟ ਕੀਤਾ ਵੀ ਯੂਐਸ ਮਿਲਟਰੀ ਇੰਟੈਲੀਜੈਂਸ ਦੇ ਕੋਲ ਦੇ ਵੀ ਜੋ ਡਾਕੂਮੈਂਟਸ ਆਏ ਆ, ਜਿਹਦੇ ਵਿੱਚ ਇੱਕ ਜੈਕ ਨਾਮ ਦਾ 21 ਸਾਲਾਂ ਦਾ 올ਡ 에ਅਰਮੈਨ ਨੈਸ਼ਨਲ ਗਾਰਡ ਜੋ ਮੈਸਾਚੂਸੇਟਸ ਦੇ ਵਿੱਚ ਆ, ਉਹਦੇ ਕੋਲ ਵੀ ਜਿਹੜੀ ਸਾਰੀ ਇਨਫੋਰਮੇਸ਼ਨ ਹੈ ਵੈਗਨਰ ਗਰੁੱਪ ਦੀ ਮਿਲੀ ਹੈਗੀ ਆ। ਸੋ ਇਹ ਵੀ ਅੰਦਰ ਖਾਤੇ ਕਾਫੀ ਖਬਰਾਂ ਚੱਲ ਰਹੀਆਂ। ਸੋ ਰਸ਼ੀਆ ਵਾਲਿਆਂ ਦੀ ਵੀ ਪੋਜੀਸ਼ਨ ਐਡੀ ਸਟਰੋਂਗ ਨਹੀਂ, ਈਵਨ ਦੋ ਆਪਣੇ ਆਪ ਨੂੰ ਉਹ ਵੀ ਸੁਪਰ ਪਾਵਰ ਸਮਝਦਾ, ਪਰ ਯੂਕਰੇਨ ਵਾਲਿਆਂ ਨੇ ਹਜੇ ਤੱਕ ਪੂਰਾ ਜਿਹੜਾ ਧੱਕ ਪਾ ਕੇ ਰੱਖਿਆ ਹੋਇਆ ਉੱਥੇ। ਬਿਲਕੁਲ ਜੀ, ਸਪੋਰਟ ਮਿਲ ਰਹੀ ਹੈ ਵੈਸਟ ਦੀ ਪੂਰੀ ਯੂਕਰੇਨ ਨੂੰ। ਸੋ ਜ਼ੇਲੈਂਸਕੀ ਕਮੇਡੀਅਨ ਟਰਨਡ ਪ੍ਰੈਜ਼ੀਡੈਂਟ ਉੱਥੇ ਦਾ ਇਸ ਟਾਈਮ ਇਸ ਯੁੱਧ ਦੇ ਵਿੱਚ ਮੋਹਰੇ ਆ। ਲੋਕਾਂ ਨੇ ਉਸਨੂੰ ਕਾਫੀ ਰੈਕੋਗਨਾਈਜ਼ ਕੀਤਾ ਆ। ਤੇ ਦੇਖੋ ਕੀ ਹੁੰਦਾ ਆ। ਰੂਸ ਨੇ ਕਹਿੰਦੇ ਹੁਣ ਤੱਕ 2 ਟ੍ਰਿਲੀਅਨ ਰੂਬਲਸ ਯਾਨੀ ਕਿ $21 ਬਿਲੀਅਨ ਡਿਫੈਂਸ ਦੇ ਉੱਤੇ ਖਰਚ ਦਿੱਤੇ ਆ, ਸਿਰਫ ਜਨਵਰੀ ਤੇ ਫਰਵਰੀ ਦੇ ਵਿੱਚ ਹੀ। ਇਹ ਪਿਛਲੇ ਸਾਲ ਦੇ ਮੁਕਾਬਲੇ 282% ਵੱਧ ਖਰਚਾ ਇਹਨਾਂ ਨੇ ਕੀਤਾ ਆ। ਮਾਸਕੋ ਨੇ ਜਿਹੜਾ ਇਹ ਕੌਨਫਲਿਕਟ ਯੂਕਰੇਨ ਦੇ ਵਿੱਚ ਕੀਤਾ ਆ, ਜਿਸ ਨੂੰ ਮਾਸਕੋ ਵਾਲੇ ਕਹਿੰਦੇ ਆ ਵੀ ਇਹ ਸਾਡੀ ਆ, ਯੂਕਰੇਨ ਵਾਲੇ ਕਹਿੰਦੇ ਵੀ ਨਾ ਭਾਈ ਨਾ, ਅਸੀਂ ਆਪਣੇ ਵੱਖਰੇ ਆ, ਇੱਦਾਂ ਦੇ ਕੋਈ ਜਿਹੜਾ ਚੱਕਰ ਨਹੀਂ ਆ। ਤੇ ਜਿਹੜਾ ਵੈਗਨਰ ਗਰੁੱਪ ਦੀ ਤੁਸੀਂ ਗੱਲ ਕੀਤੀ, ਉਹ ਆਪਣੇ ਹੱਥ ਪਿੱਛੇ ਖਿੱਚ ਰਹੇ ਸੀਗੇ। ਹੁਣ ਦੇਖੋ ਅੱਗੇ ਕੀ ਹੁੰਦਾ। ਪਰ ਰਸ਼ੀਆ ਫਾਈਨੈਂਸ਼ੀਅਲੀ ਕਾਫੀ ਇਸ ਵਾਰ ਤੋਂ ਬਾਅਦ ਦੇ ਵਿੱਚ, ਬੈਟਲ ਤੋਂ ਬਾਅਦ ਚ ਇਸ ਟਾਈਮ ਕਹਿ ਸਕਦੇ ਹਾਂ ਵੀ ਨੀਵਾਂ ਹੋਇਆ ਆ, ਉਹਨਾਂ ਨੂੰ ਕਾਫੀ ਨੁਕਸਾਨ ਹੋਇਆ ਆ। ਰੂਸ ਨੇ ਇਹ ਵੀ ਕਲੇਮ ਕੀਤਾ ਹੁਣ ਰੀਸੈਂਟਲੀ ਵੀ ਫਰਾਂਸ ਦੇ ਤੇ ਜਰਮਨ ਦੀਆਂ ਜਿਹੜੀਆਂ ਗਸ਼ਤ ਕਰਨ ਵਾਲੀਆਂ ਫਲਾਈਟਸ ਆ, ਪੈਟਰੋਲ ਫਲਾਈਟਸ ਆ, ਉਹ ਉਹਨਾਂ ਦੇ ਏਅਰ ਸਪੇਸ ਦੇ ਵਿੱਚ ਦਾਖਲ ਹੋਣ ਵਾਲੀਆਂ ਸੀ। ਸੋ ਅਸੀਂ ਆਪਣੇ ਜਿਹੜੇ ਜੈਟ ਉਡਾ ਕੇ ਉਹਨਾਂ ਨੂੰ ਉੱਥੋਂ ਖਦੇੜਿਆ ਹੈਗਾ ਆ। ਸੋ ਕਿਸ ਪਾਸੇ ਵੱਲ ਨੂੰ ਯੁੱਧ ਜਿਹੜਾ ਉਹ ਜਾਊਗਾ, ਇਹ ਦੇਖਣਾ ਹੋਊਗਾ। ਯੂਕਰੇਨ ਜੋ ਕਿ ਬਾਕੀ ਮੁਲਕਾਂ ਦੇ ਉੱਤੇ ਇਸ ਟਾਈਮ ਨਿਰਭਰ ਆ ਵੀ ਉਹ ਇਸ ਯੁੱਧ ਦੇ ਵਿੱਚ ਲੜ ਰਿਹਾ ਆ। ਰੂਸ ਦਾ ਕਾਫੀ ਜਿਹੜਾ ਇਸ ਟਾਈਮ ਦੀਵਾਲੀਆ ਕਹਿ ਲਓ ਵੀ ਨਿਕਲ ਰਿਹਾ ਆ। ਕੁਛ ਹੀ ਸਮੇਂ ਦੇ ਵਿੱਚ ਮੇ ਬੀ ਮਹੀਨੇ 2 ਮਹੀਨੇ ਦੇ ਵਿੱਚ ਅਮਰੀਕਾ ਤੋਂ, ਜਰਮਨ ਤੋਂ ਤੇ ਕੈਨੇਡਾ ਤੋਂ ਜਿਹੜੇ ਬੈਟਲ ਟੈਂਕਸ ਆ ਉਹ ਉਹਨਾਂ ਦੇ ਕੋਲ ਪਹੁੰਚ ਜਾਣੇ ਆ। ਸੁਨਾਕ ਹੋਣਾ ਨੇ ਦੱਸ ਹੀ ਦਿੱਤਾ ਅੱਜ ਵੀ ਭਾਈ ਅਸੀਂ ਤੁਹਾਡੇ ਫੌਜੀਆਂ ਨੂੰ ਟ੍ਰੇਨ ਵੀ ਜਿਹੜਾ ਉਹ ਕਰਾਂਗੇ ਤੇ ਹੋਰ ਮਾਰੂ ਹਥਿਆਰ ਵੀ ਉਹਨਾਂ ਨੂੰ ਪ੍ਰਦਾਨ ਕੀਤੇ ਜਾ ਰਹੇ ਆ। ਸੋ ਦੇਖੋ ਕੀ ਹੁੰਦਾ ਹੈ, ਇਕਨੋਮਿਕਲੀ ਕੀ
ਇਵੈਂਚੁਅਲੀ ਪੱਤੇ ਫੋਲਡ ਕਰਦਾ ਆ ਜਿਹੜਾ ਪੁਤਿਨ ਆ, ਇਹ ਦੇਖਣ ਵਾਲੀ ਗੱਲ